ਨਾਕਾਮਯਾਬ ਰਹੀਆਂ ਤੇ ਚਾਹੁੰਦੇ ਆ ਵੀ ਜਿਹੜਾ 6ਵੀਂ ਵਾਰ ਵੀ ਅਸੀਂ ਜਿਹੜਾ ਆ ਉਹ ਸੁਪਰ ਬਾਲ ਜਿੱਤੀਏ। ਉੱਦਾਂ ਜਿਹੜੇ ਕਈ ਜਿਹੜੇ ਲੋਕ ਆ ਉਹਨਾਂ ਨੂੰ ਜਿਹੜਾ ਆ ਉਹ ਇਸ ਚੀਜ਼ ਤੋਂ ਤਕਲੀਫ ਵੀ ਹੋਈ ਆ ਵੀ ਉਹਨਾਂ ਨੇ ਸਿੰਘ ਦੀ ਤਸਵੀਰ ਆ ਇਸ ਪਾਸੇ ਕਿਉਂ ਜੀ ਜਿਹੜੀ ਉਹ ਲਗਾਈ। ਉਹ ਕਹਿੰਦੇ ਵੀ ਤੁਹਾਨੂੰ ਫੋਕਸ ਕਰਨਾ ਚਾਹੀਦਾ ਹੈ ਫੁੱਟਬਾਲ ਦੇ ਉੱਤੇ, ਰਿਲੀਜੀਅਸ ਆਈਟਮਸ ਤੋਂ ਜਿਹੜਾ ਉਹ ਪਰੇ ਰਹਿਣ ਦੀ ਜ਼ਰੂਰਤ ਆ। ਪਰ ਇਸ ਟਾਈਮ ਪੰਜਾਬੀ ਸੋਸ਼ਲ ਮੀਡੀਆ ਦੇ ਵਿੱਚ ਚਾਹੇ ਉਹ ਟਵਿੱਟਰ ਆ, ਚਾਹੇ ਫੇਸਬੁੱਕ ਆ, ਚਾਹੇ ਇੰਸਟਾਗ੍ਰਾਮ ਆ, ਇਹ ਕਾਰਪੇ ਓਮ ਦੀਆਂ ਪੂਰੀ ਤਰ੍ਹਾਂ ਡੈਲਸ ਦਾ ਜਿਹੜਾ ਇਹ ਸਲੋਗਨ ਆ ਉਹ ਛਾਇਆ ਪਿਆ ਹੈਗਾ। ਜੀ ਬਿਲਕੁਲ, ਡੈਲਸ ਕਾਊਬॉयਜ਼ ਇਹ NFL ਦੀ ਟੀਮ ਆ, ਬਹੁਤ ਵੱਡੀ ਟੀਮ ਹੈਗੀ ਆ, ਨੈਸ਼ਨਲ ਫੁੱਟਬਾਲ ਲੀਗ ਟੀਮ ਆ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਹੈਗਾ, ਸੋ ਬਹੁਤ ਸਾਰੇ ਜਿਹੜੇ ਕਾਮਰੇਡੀ ਸੋਚਦੇ ਬੰਦੇ ਆ ਨਾ, ਉਹ ਜ਼ਿਆਦਾ ਤੜਫੇ ਪਏ ਆ ਸੋਸ਼ਲ ਮੀਡੀਆ ਤੇ ਵੀ ਜੀ ਇਹ ਫਿਰ ਹੁਣ ਜੇ ਤਾਂ ਇਹ ਹੁੱਡੀ ਪਾ ਕੇ ਕਿਸੇ ਨੇ ਸਿਗਰਟ ਪੀ ਲਈ ਵੀ ਸਿੱਖਾਂ ਦੀਆਂ ਭਾਵਨਾਵਾਂ ਭੜਕ ਜਾਣੀਆਂ। ਵੀ ਤੁਹਾਨੂੰ ਕਿਸੇ ਨੇ ਪੁੱਛਿਆ, ਹੁਣ ਦੇਖੋ ਵੀ 4.5 ਮਿਲੀਅਨ 4.5 ਮਿਲੀਅਨ ਇੰਸਟਾਗ੍ਰਾਮ ਤੇ ਫਾਲੋਅਰਸ ਆ ਉਹਨਾਂ ਦੇ। ਉਹਨਾਂ ਨੇ ਇਹਨੂੰ ਪਿਕਚਰਸ ਸ਼ੋਅ ਕੀਤੀਆਂ ਜਿਹੜੀਆਂ ਉਹਨਾਂ ਦੇ ਲੋਕਰ ਰੂਮ ਦੇ ਵਿੱਚ ਆ, ਨਿਹੰਗ ਸਿੰਘ ਬਾਣੇ ਦੇ ਵਿੱਚ ਕਿਰਪਾਨ ਫੜੀ ਖੜਾ ਹੈਗਾ। ਸੋ ਕਿੰਨਾ ਜ਼ਿਆਦਾ ਜਿਹੜਾ ਆ ਐਕਸਪੋਜ਼ਰ ਮਿਲਿਆ ਹੈਗਾ ਸਿੱਖ ਫੇਸ ਨੂੰ। ਸੋ ਇਹ ਇਸ ਇਨ ਪਲੇਸ ਆਫ ਇਹ ਸਪੋਰਟ ਕਰਨੀ ਚਾਹੀਦੀ ਵੀ ਬਹੁਤ ਵਧੀਆ। ਅਮਰੀਕਾ ਵਰਗੇ ਮੁਲਕ 'ਚ ਜਿੱਥੇ ਅਸੀਂ ਆਟੇ 'ਚ ਲੂਣ ਦੇ ਬਰਾਬਰ ਵੀ ਨਹੀਂ ਹੈਗੇ, ਤੇ ਇੱਕ ਨੈਸ਼ਨਲ ਫੁੱਟਬਾਲ ਲੀਗ ਟੀਮ ਸਿੱਖਾਂ ਨੂੰ ਐਡੀ ਵੱਡੀ ਜਿਹੜੀ ਰਿਪਰੈਜ਼ੈਂਟੇਸ਼ਨ ਦੇ ਰਹੀ ਆ, ਸ਼ੋਅ ਕਰ ਰਹੀ ਹੈਗੀ ਆ। ਤੇ ਜਿੱਥੇ ਤੁਸੀਂ ਆਏ ਹੋ ਆ ਉੱਥੇ ਦੇਖ ਲਓ ਵੀ ਕੀ ਹੁੰਦਾ ਹੈਗਾ, ਵੀ ਕਿੰਨਾ ਕੁ ਤੁਹਾਨੂੰ ਜਿਹੜਾ ਉਹ ਸ਼ੋਅ ਕਰਦੇ ਹੈਗੇ ਆ। ਸੋ ਇਹ ਬਹੁਤ ਵਧੀਆ ਗੱਲ ਹੋਈ ਹੈਗੀ ਆ। ਕਾਰਪੇ ਓਮਨੀਆ, ਇਹਦਾ ਮਤਲਬ ਇਹ ਆ ਵੀ ਸੀਜ਼ ਐਵਰੀਥਿੰਗ, ਸਾਰਾ ਕੁਝ ਆਪਣੇ ਕੰਟਰੋਲ 'ਚ ਲੈ ਲਓ, ਹਨਾ। ਤੇ ਉਹਨਾਂ ਨੇ ਹਰੀ ਸਿੰਘ ਨਲਵੇ ਹੁਣਾਂ ਦੇ ਫੇਸ ਦੀਆਂ ਜਿਹੜੀਆਂ ਹੁੱਡੀਜ਼ ਆ ਉਹ ਸਾਰੇ ਹੀ ਪਲੇਅਰਾਂ ਨੂੰ ਦਿੱਤੀਆਂ ਹੈ। ਬਿਲਕੁਲ, ਇਹਦੇ ਨਾਲ ਇਹ ਆ ਵੀ ਬਹੁਤ ਸਾਰੇ ਆਪਣੇ ਜਿਹੜੇ ਬੰਦੇ ਆ, ਹੋ ਸਕਦਾ ਇਸ ਟੀਮ ਨੂੰ ਵੀ ਜਿਹੜਾ ਉਹ ਲਾਈਕ ਕਰਨ। ਅਮਰੀਕਾਜ਼ ਟੀਮ ਵੀ ਇਸ ਨੂੰ ਆਖਿਆ ਜਾਂਦਾ, ਡੈਲਸ ਕਾਊਬॉयਜ਼ ਦੀ ਇਹ ਟੀਮ ਆ। ਪਿਛਲੇ ਕਈ ਸੀਜ਼ਨ ਤੋਂ ਕੋਈ ਬਹੁਤਾ ਚੰਗਾ ਪਰਫਾਰਮ ਨਹੀਂ ਕਰ ਰਹੀ। ਉਹ ਚਾਹੁੰਦੇ ਆ ਵੀ ਸੁਪਰ ਬਾਲ ਜਿੱਤੀਏ। 5 ਵਾਰੀ ਜਿਹੜੇ ਉਹ ਜਿੱਤੇ ਹੋਏ ਨੇ ਸੁਪਰ ਬਾਲ, ਸੋ 6ਵੇਂ ਸੁਪਰ ਬਾਲ ਦੀ ਭਾਲ ਦੇ ਵਿੱਚ ਆ। ਨਵੇਂ ਆਏ ਨੇ ਇਹਨਾਂ ਦੇ ਜਿਹੜੇ ਕੋਚ ਆ ਮਕਾਰਥੀ, ਸੋ ਉਹਨਾਂ ਨੇ ਇਹ ਨਵਾਂ ਜਿਹੜਾ ਸਲੋਗਨ ਦਿੱਤਾ ਆ, ਕਾਰਪੇ ਓਮਨੀਆ। ਸੋ ਦੇਖਦੇ ਹਾਂ ਇਸ ਵਾਰ ਕੀ ਹੁੰਦਾ ਆ, ਪਰ ਮੈਨੂੰ ਲੱਗਦਾ ਇਹਦੇ ਨਾਲ ਡੈਲਸ ਕਾਊਬॉयਜ਼ ਦੇ ਕਾਫੀ ਜਿਹੜੇ ਪੰਜਾਬੀ ਆ ਉਹ ਵੀ ਸਪੋਰਟਰ ਜਿਹੜੇ ਆ ਉਹ ਬਣ ਜਾਣਗੇ। ਜੀ ਚਲੋ ਚੰਗੀ ਗੱਲ ਆ। ਪਤਾ ਜਿਹੜਾ ਉਹ ਲੱਗ ਰਿਹਾ ਆ ਤੇ ਉਹ ਉਹਨਾਂ ਦੇ ਇਤਿਹਾਸ ਕਰਕੇ ਜਿਹੜਾ ਉਹਨਾਂ ਨੇ ਉਹ ਲਾਇਆ ਵੀ ਅਗਲਿਆਂ ਨੇ ਇੰਨਾ ਕੁਛ ਜਿਹੜਾ ਉਹ ਸੀਜ਼ ਕੀਤਾ ਆ। ਸੋ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ, ਇਨਸਪਾਇਰ ਕਰਨ ਦੇ ਲਈ ਇਸ ਵਾਰ ਜਿਹੜੇ ਆ ਉਹ ਇੱਕ ਨਿਹੰਗ ਸਿੰਘ ਨੂੰ ਉਸ ਸਲੋਗਨ ਦੇ ਵਿੱਚ ਜਗ੍ਹਾ ਮਿਲੀ ਆ। ਤੇ ਹਰੀ ਸਿੰਘ ਨਲਵੇ ਹੁਣਾਂ ਦੀ ਤਸਵੀਰ ਦੀਆਂ ਹੁਡੀਜ਼ ਵੀ ਜਿਹੜੀਆਂ ਉਹ ਆਈਆਂ ਆ। ਮਾਰਕਸ ਪਾਰਸਨ ਸ਼ਾਇਦ ਉਹਨਾਂ ਦਾ ਨਾਂ ਆ, ਜਿਨ੍ਹਾਂ ਦੀ ਅੱਜ ਤਸਵੀਰ ਚੱਲ ਰਹੀ ਹੈ ਚੌਂਚਫੇਰੇ, ਜਿਹੜੀ ਉਹਨਾਂ ਨੇ ਹੁੱਡੀ ਪਾ ਕੇ ਫੋਟੋ ਖਿੱਚੀ। ਜੀ, ਅਗਲੀ ਖਬਰ ਵੱਲ ਚਲੀਏ ਤੇ ਸਾਊਥ ਈਸਟ ਫਰਿਜ਼ਨੋ ਤੋਂ ਆ ਰਹੀ ਹੈ, ਜਿੱਥੇ 11 ਸਕੂਲ ਦੇ ਬੱਚੇ ਅੱਜ ਫੱਟੜ ਹੋ ਗਏ ਜਦੋਂ ਇੱਕ ਪਿਕਅਪ ਨੇ ਬੱਸ ਸਟਾਪ ਦੇ ਉੱਤੇ ਖੜੇ ਹਾਈ ਸਕੂਲ ਦੇ ਬੱਚਿਆਂ ਦੇ ਵਿੱਚ ਉਹ ਪਿਕਅਪ ਮਾਰ ਦਿੱਤਾ। ਤੇ ਉੱਥੇ ਬੱਸ ਵੀ ਸੀ, ਰੂਜ਼ਵੈਲਟ ਹਾਈ ਸਕੂਲ ਜੋ ਟੁਲੈਰੀ ਤੇ ਸੀਡਰ ਐਵਨਿਊ ਦੇ ਲਾਗੇ ਹੈਗਾ। 3:30 ਵਜੇ ਸ਼ਾਮ ਨੂੰ ਇੱਕ ਪਿਕਅਪ ਟਰੱਕ ਜੋ ਆ ਉਸਨੇ ਕ੍ਰੈਸ਼ ਕਰ ਦਿੱਤਾ ਬੱਸ ਦੇ ਵਿੱਚ, ਜੋ ਫੈਕਸ ਬੱਸ ਸਟਾਪ ਦੇ ਉੱਤੇ ਸੀ। ਤੇ ਉਸ ਤੋਂ ਬਾਅਦ ਜਿਹੜੇ ਬੱਚੇ ਆ 20 ਦੇ ਕਰੀਬ ਉੱਥੇ ਵੇਟ ਕਰਦੇ ਸੀ, ਉਹਨਾਂ ਦੇ ਵਿੱਚ ਜਾ ਕੇ ਉਹ ਕਾਫੀ ਸਪੀਡ ਦੇ ਉੱਤੇ ਲੱਗਾ, ਜਿਹਦੇ ਨਾਲ 11 ਬੱਚੇ ਬੁਰੀ ਤਰ੍ਹਾਂ ਹਿੱਟ ਹੋਏ ਆ। ਉਹਨਾਂ ਨੂੰ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਨੌਨ ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਵਿੱਚ। ਕ੍ਰੈਸ਼ ਤੋਂ ਬਾਅਦ ਜਿਹੜੇ ਇਨਵੈਸਟੀਗੇਟਰਸ ਆ ਉਹਨਾਂ ਨੇ ਡਰਾਈਵਰ ਨੂੰ ਪੁੱਲ ਆਊਟ ਕੀਤਾ। ਉਸ ਪਿਕਅਪ ਟਰੱਕ ਦੇ ਵਿੱਚ ਜਿਹੜਾ ਡਰਾਈਵਰ ਸੀਗਾ 14 ਸਾਲਾਂ ਦੀ ਉਹਦੀ ਭੈਣ ਸੀ, ਤਾਂ 16 ਸਾਲਾਂ ਦਾ ਜਿਹੜਾ ਡਰਾਈਵਰ ਸੀਗਾ ਸਪੀਡਿੰਗ ਕਰ ਰਿਹਾ ਸੀ। ਤੇ ਆਫੀਸਰਸ ਨੇ ਉਸ ਨੂੰ ਅਰੈਸਟ ਕਰ ਲਿਆ ਹੈਗਾ ਆ। ਕ੍ਰੈਸ਼ ਦੀ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਹਿੱਟ ਐਂਡ ਰਨ ਦੇ ਵਿੱਚ, ਕਿਉਂਕਿ ਉੱਥੋਂ ਮਾਰ ਕੇ ਫਿਰ ਉੱਥੋਂ ਭੱਜ ਗਏ ਉਹ। ਫ੍ਰਿਜ਼ਨੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਇਸ ਕ੍ਰੈਸ਼ ਦੇ ਸੰਬੰਧ ਦੇ ਵਿੱਚ। ਕਹਿੰਦੇ ਵੀ ਅਸੀਂ ਅਵੇਅਰ ਹਾਂ ਇਸ ਐਕਸੀਡੈਂਟ ਦੇ ਬਾਰੇ ਜੋ ਰੂਜ਼ਵੈਲਟ ਹਾਈ ਸਕੂਲ ਦੇ ਬਾਹਰ ਵਾਪਰਿਆ, ਤੇ ਕਾਫੀ ਸਟੂਡੈਂਟਸ ਨੂੰ ਸੱਟਾਂ ਲੱਗੀਆਂ ਹੈਗੀਆਂ। ਆਊਟ ਆਫ ਕੰਟਰੋਲ ਵਹੀਕਲ ਹਿੱਟ ਕੀਤਾ ਫੈਕਸ ਬੱਸ ਸਟਾਪ ਦੇ ਉੱਤੇ। ਐਮਰਜੈਂਸੀ ਰਿਸਪੌਂਡਰਸ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਗਏ, ਫਾਇਰ ਫਾਈਟਰਸ, ਐਂਬੂਲੈਂਸ ਸਾਰੀਆਂ। ਤੇ ਕਾਫੀ ਲੰਮਾ ਸਮਾਂ ਜੋ ਇਹ ਸਟਰੀਟ ਆ ਉਸ ਨੂੰ ਸ਼ਟ ਡਾਊਨ ਵੀ ਕੀਤਾ ਗਿਆ, ਕਿਉਂਕਿ ਟ੍ਰੈਫਿਕ ਕਿਸੇ ਪਾਸੇ ਨਾ ਜਾਵੇ।
ਤੇ ਯੂਨੀਫਾਈਡ ਸਕੂਲ ਡਿਸਟ੍ਰਿਕਟ ਵਾਲੇ ਕਹਿੰਦੇ ਆ ਵੀ ਅਸੀਂ ਮੈਂਟਲ ਹੈਲਥ ਸਪੋਰਟ ਵਾਸਤੇ ਜੋ ਆਪਣੀ ਟੀਮ ਆ ਉਹ ਉਸ ਨੂੰ ਸਾਈਟ ਤੇ ਪਹੁੰਚਾ ਦਿੱਤਾ ਆ, ਤਾਂ ਕਿ ਜੋ ਜਿੰਨੇ ਵੀ ਬੱਚੇ ਹੈਗੇ ਆ ਉਹਨਾਂ ਨੂੰ ਕੰਸੋਲ ਕੀਤਾ ਜਾ ਸਕੇ। ਜੀ, ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਇੱਕ ਜੱਜ ਆ, ਉਹਨਾਂ ਨੇ ਉਸ ਪਾਲਿਸੀ ਨੂੰ ਟੈਂਪਰੇਰੀਲੀ ਕੁਛ ਚਿਰ ਦੇ ਲਈ ਇੱਕ ਹਿਸਾਬ ਦੇ ਨਾਲ ਬਲੌਕ ਕਰ ਦਿੱਤਾ ਆ, ਜਿਸ ਵਿੱਚ ਸਕੂਲ ਡਿਸਟ੍ਰਿਕਟਸ ਟਰਾਂਸਜੈਂਡਰ ਪੇਰੈਂਟ ਡਿਸਕਲੋਜ਼ਰ ਪਾਲਿਸੀ ਨੂੰ ਲੈ ਕੇ ਵਿਵਾਦ ਛਿੜਿਆ ਸੀਗਾ। ਚੀਨੋ ਵੈਲੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ ਇਹ ਪਾਲਿਸੀ ਬਣਾਈ ਸੀ, ਜਿਸ ਵਿੱਚ ਸਕੂਲਸ ਨੂੰ ਇਹ ਹਦਾਇਤਾਂ ਸੀਗੀਆਂ ਵੀ ਉਹਨਾਂ ਉਹਨਾਂ ਨਿਆਣਿਆਂ ਦੇ ਮਾਪਿਆਂ ਨੂੰ ਦੱਸਿਆ ਜਾਵੇ, ਨੋਟੀਫਾਈ ਕੀਤਾ ਜਾਵੇ ਵੀ ਜਿਹੜੇ ਟਰਾਂਸਜੈਂਡਰ ਨੇ ਤੇ ਉਹਨਾਂ ਦੇ ਪੇਰੈਂਟਸ ਨੂੰ ਜਿਹੜਾ ਉਹ ਦੱਸਿਆ ਜਾਣਾ ਚਾਹੀਦਾ ਹੈ। ਪਰ ਉਸ ਦੇ ਉਲਟ ਕੈਲੀਫੋਰਨੀਆ ਦੇ ਜੱਜ ਨੇ ਇਸ ਪਾਲਿਸੀ ਨੂੰ ਰੋਕ ਦਿੱਤਾ ਹੈ। ਸੈਨ ਬਰਨਾਰਡੀਨੋ ਕਾਉਂਟੀ ਦੇ ਜਿਹੜੇ ਸੁਪੀਰੀਅਰ ਕੋਰਟ ਦੇ ਜੱਜ ਥਾਮਸ ਐਸ ਗਾਰਜ਼ਾ, ਉਹਨਾਂ ਨੇ ਇਹ ਡਿਸੀਜਨ ਜਿਹੜਾ ਉਹ ਦਿੱਤਾ ਆ। ਇਸ ਤੋਂ ਪਹਿਲਾਂ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਰੌਬ ਬੋਂਟਾ ਦੇ ਆਫਿਸ ਦੇ ਦੁਆਰਾ ਇੱਕ ਲਾਸੂਟ ਫਾਈਲ ਕੀਤਾ ਗਿਆ ਸੀਗਾ, ਇਸੇ ਹੀ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਉਲਟ, ਇਸ ਪਾਲਿਸੀ ਦੇ ਉਲਟ, ਕਿਉਂਕਿ ਉਹ ਕਹਿੰਦੇ ਸੀਗੇ ਵੀ ਟਰਾਂਸਜੈਂਡਰ ਜੇ ਕੋਈ ਨਿਆਣਾ ਬੇਸਿਕਲੀ ਕਹਿੰਦਾ ਆ ਕਿ ਸਕੂਲ 'ਚ ਵੀ ਉਹ ਟਰਾਂਸਜੈਂਡਰ ਆ, ਉਹਦੇ ਮਾਪਿਆਂ ਨੂੰ ਦੱਸਿਆ ਜਾਣਾ ਚਾਹੀਦਾ ਸੀ ਇਹਨਾਂ ਦੀ ਪਾਲਿਸੀ ਦੇ ਅਧੀਨ। ਪਰ ਰੌਬ ਬੋਂਟਾ ਹੁਣੀ ਕਹਿ ਰਹੇ ਸੀਗੇ ਵੀ ਨਹੀਂ, ਤੁਹਾਨੂੰ ਦੱਸਣ ਦੀ ਲੋੜ ਨਹੀਂ ਆ, ਪ੍ਰਾਈਵੇਸੀ ਚਾਹੀਦੀ ਆ। ਤੇ ਹੁਣ ਜੱਜ ਨੇ ਵੀ ਬੇਸਿਕਲੀ ਉਸੇ ਹੀ ਪਾਲਿਸੀ, ਰੌਬ ਬੋਂਟਾ ਹੁਣਾਂ ਦੇ ਹੱਕ ਦੀ ਜਿਹੜੀ ਉਹ ਗੱਲ ਕੀਤੀ ਹੈ, ਟੈਂਪਰੇਰੀ ਜਿਹੜਾ ਉਹਨਾਂ ਨੇ ਬਲੌਕ ਲਾਇਆ ਆ। ਹੁਣ ਅੱਗੇ ਦੇਖੋ ਵੀ ਕਦੋਂ ਤੱਕ ਇਸ ਪੂਰੇ ਮਾਮਲੇ ਦਾ ਨਿਤਾਰਾ ਹੋਊਗਾ। ਜੀ, ਅਗਲੀ ਖਬਰ ਵੱਲ ਚਲੀਏ। ਯੂਟੀ ਡੈਲਸ ਯੂਨੀਵਰਸਿਟੀ ਆਫ ਟੈਕਸਸ ਡੈਲਸ ਦੇ ਇੱਕ ਸਟੂਡੈਂਟ ਨੂੰ 6.5 ਸਾਲ ਦੀ ਸਜ਼ਾ ਸੁਣਾਈ ਗਈ ਹੈ, ਕਿਉਂਕਿ ਉਸ ਨੇ ਬਿੱਲੀਆਂ ਨੂੰ ਟੌਰਚਰ ਕੀਤਾ ਸੀਗਾ। ਇਸ ਸਜ਼ਾ ਦਾ ਹੱਕਦਾਰ ਸ਼ਵਾਂਕਰ ਕਾਬਲੇ ਨਾਮ ਦਾ ਇੰਡੀਅਨ ਮੂਲ ਦਾ ਬੰਦਾ ਹੈਗਾ। ਕਹਿੰਦੇ ਭਈ ਉਸ ਨੇ ਜਿਹੜੀਆਂ ਕੈਟਸ ਸੀਗੀਆਂ, ਬਿੱਲੀਆਂ ਸੀਆਂ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਨਾ ਸ਼ੁਰੂ ਕੀਤਾ। ਤੇ ਇਹ ਸਮਹਾਉ ਜਿਹੜੇ ਓਨਰ ਸੀ ਉਹਨਾਂ ਨੇ ਕੈਮਰੇ ਲਾਏ ਹੋਏ ਸੀ, ਉੱਥੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਸ ਨੇ ਜੋ ਉਹਨਾਂ ਦੇ ਜਾਨਵਰ ਆ, ਬਿੱਲੀਆਂ, ਉਹਨਾਂ ਨੂੰ ਮਾਰਿਆ ਹੈਗਾ। ਤੇ ਈਵਨ ਕਹਿੰਦੇ ਇੱਕ ਕੈਟ ਨੂੰ ਤਾਂ ਯੂਥੇਨਾਈਜ਼ਡ ਵੀ ਕਰਨਾ ਪਿਆ, ਜਾਣੀ ਕਿ ਉਹਨੂੰ ਟੀਕਾ ਲਾ ਕੇ ਮਾਰਨਾ ਪਿਆ। ਸੋ ਉਸ ਤੋਂ ਬਾਅਦ ਜੋ ਕਾਬਲੇ ਆ, ਉਸ ਨੂੰ ਅਰੈਸਟ ਕੀਤਾ ਗਿਆ ਸੀ ਅਕਤੂਬਰ 2021 ਦੇ ਵਿੱਚ ਯੂਨੀਵਰਸਿਟੀ ਆਫ ਟੈਕਸਸ ਐਟ ਡੈਲਸ ਤੋਂ, ਜਿੱਥੇ ਉਹ ਸਟੂਡੈਂਟ ਸੀਗਾ। ਕਹਿੰਦੇ ਵੀ ਜਾਨਵਰਾਂ ਨੂੰ ਟੌਰਚਰ ਕਰਨਾ ਇਨਹਿਊਮੇਨ ਤੇ ਇਲੀਗਲ ਆ, ਤੇ ਜੋ ਕਾਬਲੇ ਨੇ ਕੀਤਾ ਇਹ ਇੱਕ ਬਹੁਤ ਹੌਰੀਫਿਕ ਤੇ ਹਾਰਟ ਬ੍ਰੇਕਿੰਗ ਸੀਗਾ। ਸੋ ਇਦਾਂ ਦੀ ਕਦੇ ਇਨਸੀਡੈਂਟ ਇੰਨਾ ਕਰੂਅਲਟੀ ਕਹਿੰਦੇ ਵਾਪਰੀ ਨਹੀਂ। SPCA ਜੋ ਟੈਕਸਸ ਚੀਫ ਇਨਵੈਸਟੀਗੇਟਰ ਕਰਟਨੀ ਬਰਨਸ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਸੋ 3rd ਡਿਗਰੀ ਫੈਲਨੀ ਉਹਦੇ ਉੱਤੇ ਲਾਈ ਸੀ। ਉਹਨੂੰ ਇਮੀਡੀਏਟਲੀ ਕਸਟਡੀ ਦੇ ਵਿੱਚ ਲਿਜਾਇਆ ਗਿਆ। 28 ਸਾਲਾਂ ਦਾ ਕਾਬਲੇ ਗਿਲਟੀ ਆਫ ਕਰੂਅਲਟੀ ਟੂ ਨਾਨ ਲਾਈਵ ਸਟਾਕ ਐਨੀਮਲਸ ਚਾਰਜ ਕੀਤਾ ਗਿਆ ਹੈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਤੇ ਨਜ਼ਰ ਮਾਰਦੇ ਜਾਈਏ। ਕਾਰ ਮੇਕਰਸ ਦੇ ਨਾਲ ਸੰਬੰਧਿਤ ਇਹ ਖਬਰ ਆ। ਕਾਫੀ ਜਿਹੜੇ ਕਾਰ ਮੇਕਰਸ ਆ, ਇੱਕ ਨਵੀਂ ਰਿਪੋਰਟ ਦੇ ਮੁਤਾਬਕ ਉਹ ਪ੍ਰਾਈਵੇਸੀ ਟੈਸਟ ਆ ਉਸ ਨੂੰ ਫੇਲ ਕਰ ਰਹੇ ਆ। ਗੱਡੀਆਂ ਦੇ ਜਿਹੜੇ ਮਾਲਕ ਕਹਿੰਦੇ ਉਹਨਾਂ ਦੇ ਕੋਲ ਬਹੁਤ ਘੱਟ ਜਾਂ ਕੋਈ ਕੰਟਰੋਲ ਨਹੀਂ ਹੈਗਾ ਜਿਹੜਾ ਡਾਟਾ ਉਸ ਦੇ ਵਿੱਚ ਕਲੈਕਟ ਕੀਤਾ ਜਾਂਦਾ ਆ। ਇਹ ਮੰਨਿਆ ਜਾ ਰਿਹਾ ਆ ਵੀ ਜਿਹੜੀਆਂ ਮੇਜਰ ਕਾਰ ਮੈਨੂਫੈਕਚਰਰਸ ਆ, ਉਹ ਮੰਨਦੇ ਆ, ਖੁਦ ਮੰਨਦੇ ਆ ਵੀ ਉਹ ਤੁਹਾਡਾ ਜਿਹੜਾ ਪਰਸਨਲ ਇਨਫੋਰਮੇਸ਼ਨ ਆ ਉਸ ਨੂੰ ਸੈੱਲ ਕਰ ਰਹੇ ਆ। ਇਹ ਇੱਕ ਜਿਹੜੀ ਨਵੀਂ ਸਟੱਡੀ ਆ ਉਸ ਦੇ ਵਿੱਚ ਪਤਾ ਲੱਗਾ ਹੈਗਾ। ਬਹੁਤ ਸਾਰੇ ਜਿਹੜੇ ਸੈਂਸਰਸ ਆ ਉਹ ਅੱਜ ਦੀਆਂ ਗੱਡੀਆਂ ਦੇ ਵਿੱਚ ਲੱਗੇ ਹੁੰਦੇ ਆ, ਚਾਹੇ ਉਹ ਟੈਲੀਮੈਟਿਕਸ ਆ ਤੇ ਚਾਹੇ ਪੂਰੀ ਤਰ੍ਹਾਂ ਜਿਹੜੇ ਕੰਟਰੋਲ ਕੌਂਸਲਸ ਆ ਉਸ ਨੂੰ ਜਿਹੜਾ ਉਹ ਲੈ ਕੇ ਇੱਕ ਹਿਸਾਬ ਦੇ ਨਾਲ ਉਹ ਡਾਟਾ ਕਲੈਕਸ਼ਨ ਹੱਬ ਜਿਹੜਾ ਉਹ ਬਣ ਜਾਂਦੇ ਹੈਗੇ ਆ। ਸੋ ਕਹਿੰਦੇ ਵੀ ਡਰਾਈਵਰਸ ਦੇ ਕੋਲ ਕੋਈ ਵੀ ਅਖਤਿਆਰ ਨਹੀਂ ਰਹਿੰਦਾ ਵੀ ਉਹਨਾਂ ਦਾ ਜਿਹੜਾ ਪਰਸਨਲ ਡਾਟਾ ਵਹੀਕਲਸ ਕਲੈਕਟ ਕਰ ਰਹੀ ਆ ਵੀ ਉਸ ਦਾ ਉਹ ਕੀ ਕਰਨਗੇ। ਸੋ ਇਹ ਇੱਕ ਨਵੀਂ ਜਿਹੜੀ ਹੁਣ ਫਿਕਰਮੰਦੀ ਆ ਉਹ ਲੋਕਾਂ ਦੇ ਵਿੱਚ ਸਾਹਮਣੇ ਆ ਰਹੀ ਹੈਗੀ ਆ। ਕਹਿੰਦੇ ਵੀ ਜਿਹੜੀਆਂ ਕਾਰਡਸ ਆ ਉਹ ਪ੍ਰਾਈਵੇਸੀ ਦੇ ਵਿੱਚ ਇਸ ਟਾਈਮ ਸਭ ਤੋਂ ਥੱਲੇ ਜਿਹੜੀਆਂ ਉਹ ਦੇਖੀਆਂ ਜਾ ਰਹੀਆਂ ਆ। ਇਸ ਦੇ ਨਾਲ ਫਿਟਨੈਸ ਟਰੈਕਰਸ, ਰੀਪਰੋਡਕਟਿਵ ਹੈਲਥ ਐਪਸ, ਸਮਾਰਟ ਸਪੀਕਰਸ ਤੇ ਜਿਹੜੇ ਕਨੈਕਟਡ ਹੋਮ ਅਪਲਾਈਐਂਸਿਸ ਆ ਉਹਨਾਂ ਦੇ ਵਿੱਚ ਵੀ ਇਹੀ ਖਾਮੀਆਂ
ਪਾਈਆਂ ਗਈਆਂ ਨੇ। ਅਗਲੀ ਖਬਰ ਵੱਲ ਚਲੀਏ। ਇੱਕ ਬੇਰੀਏ ਹਾਈਵੇ ਦਾ ਸੈਕਸ਼ਨ ਉਸ ਨੂੰ ਕਲੋਜ਼ ਕਰਨਾ ਪਿਆ ਕਿਉਂਕਿ ਤੱਤਾ ਅਸਫਾਲਟ ਆਇਲ ਸਲਰੀ ਉਹਦੇ ਉੱਤੇ ਸਪਿਲ ਕਰ ਗਈ ਸੀ, ਹੌਟ ਜੋ ਸੀਗੀ। ਜੋ ਕੈਲੀਫੋਰਨੀਆ ਦਾ ਹਾਈਵੇ 780 ਈਸਟ ਸੈਕੰਡ ਸਟਰੀਟ ਵਨੀਸ਼ੀਆ ਦੇ ਵਿੱਚ ਆ, ਉੱਥੇ ਅੱਜ ਬਾਅਦ ਦੁਪਹਿਰ 2:20 ਤੇ ਇੱਕ ਟੈਂਕਰ ਜੋ ਹੌਟ ਐਸਫਾਲਟ ਨੂੰ ਲੈ ਕੇ ਜਾ ਰਿਹਾ ਸੀ, ਉਹ ਸਪਿਲ ਕਰ ਗਿਆ, ਜਿਹਦੇ ਨਾਲ ਸਲਾਨੋ ਕਾਉਂਟੀ ਡਿਪਾਰਟਮੈਂਟ ਆਫ ਰਿਸੋਰਸ ਮੈਨੇਜਮੈਂਟ ਤੇ ਐਨਵਾਇਰਨਮੈਂਟਲ ਹੈਲਥ ਡਿਵੀਜ਼ਨ ਨੇ ਹਾਈਵੇ ਨੂੰ ਬੰਦ ਕਰਨ ਦੇ ਹੁਕਮ ਕਰ ਦਿੱਤੇ। I-780 ਐਟ 5th ਸਟਰੀਟ ਉਹ ਬੰਦ ਕਰ ਦਿੱਤਾ ਗਿਆ। ਹਜੇ ਤੱਕ ਜਦੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਹਜੇ ਵੀ ਉਹ ਜਿਹੜਾ ਹਾਈਵੇ ਆ ਇਸ ਟਾਈਮ ਬੰਦ ਹੈਗਾ, ਕਿਉਂਕਿ ਜੋ ਉਹ ਹੌਟ ਆਇਲ ਐਸਫਾਲਟ ਦੇ ਲਈ ਵਰਤਿਆ ਜਾਂਦਾ ਆ, ਉਹ ਉੱਥੇ ਪਿਆ ਹੈਗਾ। ਲੱਕਲੀ CHP ਨੇ ਇਹ ਕਿਹਾ ਕਿ ਕਿਸੇ ਤਰ੍ਹਾਂ ਦੀਆਂ ਕੋਈ ਇੰਜਰੀਜ਼ ਵਗੈਰਾ ਕਿਸੇ ਦੇ ਨਹੀਂ ਲੱਗੀਆਂ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਸਟੇਟ ਲੈਜਿਸਲੇਚਰ ਨੇ ਜਿਹੜਾ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਬਿੱਲ ਸੀਗਾ SB 403 ਉਸ ਨੂੰ ਸੈਨੇਟ ਦੇ ਵਿੱਚ ਪਾਸ ਕਰ ਦਿੱਤਾ ਹੈ। 5 ਦੇ ਮੁਕਾਬਲੇ 31 ਵੋਟਾਂ ਦੇ ਨਾਲ ਇਹ ਉੱਥੇ ਪਾਸ ਹੋ ਗਿਆ ਤੇ ਹੁਣ ਕਹਿੰਦੇ ਗਵਰਨਰ ਨਿਊਸਮ ਆ ਉਸ ਦੇ ਡੈਸਕ ਦੇ ਉੱਤੇ ਜਾਊਗਾ। ਇਹਦੇ ਵਿੱਚ ਜਿਹੜੇ ਐਕਟਿਵਿਸਟ ਆ ਉਹ ਕਹਿ ਰਹੇ ਆ ਵੀ ਭਾਈ ਇਸ ਨੂੰ ਜਲਦ ਤੋਂ ਜਲਦ ਲਾਅ ਦੇ ਵਿੱਚ ਸਾਈਨ ਕਰ ਦਿੱਤਾ ਜਾਵੇ। ਇਸ ਨੂੰ ਲੈ ਕੇ ਵੀ ਕਾਫੀ ਜਿਹੜਾ ਆ ਉਹ ਵਾਦ ਵਿਵਾਦ ਰੌਲਾ ਰੱਪਾ ਜਿਹੜਾ ਹੋ ਰਿਹਾ ਹੈ। ਸੈਨੇਟਰ ਵਹਾਬ ਉਹਨਾਂ ਨੇ ਇਹ ਜਿਹੜਾ ਸੈਨੇਟ ਦਾ ਬਿੱਲ 403 ਲੈ ਕੇ ਆਂਦਾ ਸੀ ਤੇ ਹੁਣ ਇਹ ਅਸੈਂਬਲੀ ਦੇ ਵਿੱਚ ਪਾਸ ਹੋਣ ਤੋਂ ਬਾਅਦ ਸੈਨੇਟ 'ਚ ਵੀ ਇਹ ਪਾਸ ਹੋ ਚੁੱਕਾ ਆ ਤੇ ਇਹ ਹੁਣ ਗਵਰਨਰ ਨਿਊਸਮ ਦੇ ਕੋਲ ਜਿਹੜੇ ਉਹ ਜਾਣਗੇ। ਸੋ ਇਹਦੇ ਵਿੱਚ ਕਹਿੰਦੇ ਆ ਵੀ ਖਾਸ ਕਰਕੇ ਇੰਡੀਆ ਨੂੰ ਇਸ ਦੇ ਵਿੱਚ ਕਾਸਟ ਨੂੰ ਲੈ ਕੇ ਉਹਦੇ ਉੱਤੇ ਜਿਹੜਾ ਜ਼ਿਆਦਾ ਨਿਸ਼ਾਨਾ ਜਿਹੜਾ ਉਹ ਸਾਧਿਆ ਗਿਆ ਸੀ, ਜਿੱਥੇ ਕਿ ਦਲਿਤ ਭਾਈਚਾਰੇ ਦਾ ਇਹ ਕਹਿਣਾ ਹੈ ਵੀ ਉਹ ਜਿਹੜੀ ਡਿਸਕ੍ਰਿਮੀਨੇਸ਼ਨ ਆ ਉਸ ਦਾ ਸਾਹਮਣਾ ਸਾਨੂੰ ਇੱਥੇ ਵੀ ਕਰਨਾ ਜਿਹੜਾ ਉਹ ਪਿਆ ਆ, ਜਿਸ ਕਰਕੇ ਇਸ ਨੂੰ ਇਹ ਲਿਆਂਦਾ ਆ। ਆਪਾਂ ਨੂੰ ਸਭ ਨੂੰ ਹੀ ਪਤਾ ਆ ਵੀ ਰੌਲਾ ਰੱਪਾ ਕਾਫੀ ਇੱਥੇ ਵੀ ਜਿਹੜਾ ਉਹ ਪੈਂਦਾ ਰਿਹਾ ਆ, ਪਰ ਹਾਲ ਦੀ ਘੜੀ ਇਹ ਬਿੱਲ ਸੈਨੇਟ 'ਚ ਪਾਸ ਹੋ ਕੇ ਗਵਰਨਰ ਕੋਲ ਗਿਆ ਆ। ਗਵਰਨਰ ਨਿਊਸਮ ਨੇ ਅਜੇ ਤੱਕ ਇਸ ਦੇ ਉੱਤੇ ਕੋਈ ਕਮੈਂਟ ਨਹੀਂ ਕੀਤਾ, ਪਰ ਕਈ ਐਕਟਿਵਿਸਟ ਇਹ ਮੰਨ ਰਹੇ ਆ ਵੀ ਜਿਸ ਮਾਰਜਨ ਦੇ ਨਾਲ ਇਹ ਬਿੱਲ ਪਾਸ ਹੋਇਆ ਆ ਵੀ ਗਵਰਨਰ ਵੀ ਇਸ ਦੇ ਉੱਤੇ ਸਾਈਨ ਕਰ ਦੇਣਗੇ। ਹੁਣ ਦੱਸਦੇ ਜਾਈਏ ਇੱਕ ਜਿਹੜਾ ਬਿੱਲ ਪਹਿਲਾਂ ਵੀ ਇਹਦੇ ਨਾਲ ਨਹੀਂ, ਇੱਕ ਡਿਫਰੈਂਟ ਬਿੱਲ ਸੀਗਾ ਜਿਹੜਾ ਵੱਡੇ ਮਾਰਜਨ ਦੇ ਨਾਲ ਪਾਸ ਹੋਇਆ ਸੀ, ਜਿਹੜੇ ਪੰਜਾਬੀ ਨੂੰ ਲਾਗੂ ਕਰਾਉਣ ਵਾਲਾ, ਪਰ ਇਵੈਂਚੁਅਲੀ ਉਤੋਂ ਗਵਰਨਰ ਨੇ ਵੀਟੋ ਕਰ ਦਿੱਤਾ ਸੀਗਾ। ਸੋ ਲੈਟਸ ਸੀ ਇਹਦੇ ਵਿੱਚ ਕੀ ਬਣਦਾ ਆ, ਪਰ ਹਾਲ ਦੀ ਘੜੀ ਇਹ ਦੋਨਾਂ ਸਦਨਾਂ ਦੇ ਵਿੱਚ ਕੈਲੀਫੋਰਨੀਆ 'ਚ ਪਾਸ ਹੋ ਚੁੱਕਾ ਹੈ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਜੋ ਡੈਲੀਗੇਟਸ ਆ, ਰਿਪਬਲਿਕਨ ਡੈਲੀਗੇਟਸ, ਉਹ ਪ੍ਰੈਜ਼ੀਡੈਂਟ ਟਰੰਪ ਸਵੀਪ ਕਰ ਜਾਣਗੇ ਤੇ ਉਸ ਦੇ ਨਾਲ ਉਹ ਥਰਡ ਜਿਹੜੀ ਆਪਣੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਹਦੇ ਲਈ ਉਹ ਐਲੀਜੀਬਲ ਹੋ ਜਾਣਗੇ। UC ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਦੇ ਪੋਲ ਨੇ ਦੱਸਿਆ ਆ, ਜੋ ਕਿ ਲਾਸ ਐਂਜਲਸ ਟਾਈਮਸ ਦੀ ਹੈਲਪ ਦੇ ਨਾਲ ਉਹਨਾਂ ਨੇ ਰਨ ਕੀਤਾ ਸੀ ਵੀ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਕਾਫੀ ਸੀਰੀਅਸ ਚੈਲੰਜ ਲੈ ਰਹੇ ਸੀ ਫਲੋਰੀਡਾ ਦੇ ਗਵਰਨਰ ਰੌਨ ਡੇ ਸੈਂਟਿਸ ਤੋਂ ਅਮੰਗ ਦਾ ਕੈਲੀਫੋਰਨੀਅਨ ਰਿਪਬਲਿਕਨ ਦੇ ਵਿੱਚ। ਪਰ ਹੁਣ ਕਹਿੰਦੇ ਇਹ ਲੱਗ ਰਿਹਾ ਵੀ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨ ਆ ਉਹਨਾਂ ਨੇ ਮੈਜੋਰਿਟੀ ਦੇ ਵਿੱਚ ਜਿਹੜੇ ਆ ਉਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਹੱਕ ਦੇ ਵਿੱਚ ਆ। ਜਿਹੜਾ ਵੀ ਬੰਦਾ ਇਹ ਕੈਲੀਫੋਰਨੀਆ ਰਿਪਬਲਿਕਨ ਪਾਰਟੀ ਨੇ ਰੂਲ ਚੇਂਜ ਕੀਤਾ ਸੀ ਵੀ ਕੋਈ ਵੀ ਕੈਂਡੀਡੇਟ 50% ਵੋਟਸ ਲੈ ਜਾਂਦਾ ਆ ਆਪਣੇ ਡੈਲੀਗੇਟਸ ਦੀ, ਤੇ ਮਾਰਚ 5 ਨੂੰ ਜਿਹੜੀ ਪ੍ਰਾਇਮਰੀ ਹੋਣੀ ਆ ਤੇ ਉਹ 169 GOP ਦੇ ਡੈਲੀਗੇਟਸ ਉਹਨਾਂ ਦੇ ਕੋਲ ਚਲੇ ਜਾਣਗੇ ਤੇ ਇੱਕ ਕੈਂਡੀਡੇਟ ਨੂੰ 1200 ਡੈਲੀਗੇਟਸ ਚਾਹੀਦੇ ਹੈਗੇ ਆ ਨੋਮੀਨੇਸ਼ਨ ਨੂੰ ਵਿਨ ਕਰਨ ਦੇ ਲਈ। ਸੋ ਕੈਲੀਫੋਰਨੀਆ ਯੂਜ਼ਲੀ ਅੱਗੇ ਕਾਊਂਟ ਨਹੀਂ ਹੁੰਦਾ ਸੀ ਕਿਉਂਕਿ ਜੂਨ ਦੇ ਵਿੱਚ ਪ੍ਰਾਇਮਰੀ ਹੁੰਦੀ ਸੀ, ਹੁਣ ਇਸ ਵਾਰੀ ਮਾਰਚ ਦੇ ਵਿੱਚ ਕਰਕੇ ਜੋ ਆ ਇਹ ਬਹੁਤ ਜ਼ਿਆਦਾ ਫਾਇਦਾ ਉਹਨਾਂ ਨੂੰ ਹੋਊਗਾ। 55% ਰਿਪਬਲਿਕਨ ਵੋਟਰਸ ਕਹਿੰਦੇ ਆ ਵੀ ਉਹ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਨੂੰ ਵੋਟ ਪਾਣਗੇ। ਇਹ ਜੋ ਨਵੇਂ ਪੋਲ ਆਏ ਹੈਗੇ ਆ, ਡੀ ਸੈਂਟਿਸ ਦੀ ਜੋ ਸਪੋਰਟ ਆ ਉਹ 16% ਦੇ ਉੱਤੇ ਹੈਗੀ ਆ, ਲੈਸ ਦੈਨ ਹਾਫ ਆ ਜੋ ਪਿਛਲੇ ਸਾਲ ਦੇ ਮੁਕਾਬਲੇ ਹੈਗੀ ਆ। ਸੋ ਇਹ ਜੋ ਅੱਜ ਦੀ ਡੇਟ ਦੇ ਵਿੱਚ ਜਿਹੜੀ ਸਿਚੁਏਸ਼ਨ ਆ ਰਿਪਬਲਿਕਨ ਪਾਰਟੀ ਦੀ। ਦੂਸਰੇ ਪਾਸੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਜੇ ਗੱਲ ਕਰਦੇ ਜਾਈਏ
ਕੈਲੀਫੋਰਨੀਆ ਦੇ ਵਿੱਚ 66% ਵੋਟਰਸ ਉਹਨਾਂ ਨੂੰ ਕਹਿੰਦੇ ਸਪੋਰਟ ਕਰਦੇ ਆ। 9% ਰੋਬਰਟ ਐਫ ਕੈਨਡੀ ਨੂੰ, 3% ਮੈਰੀਅਨ ਵਿਲੀਅਮਸਨ ਨੂੰ, ਤੇ ਬਾਈਡਨ ਹੋਣਾ ਦੀ ਜਿਹੜੀ ਸਪੋਰਟ ਆ ਉਹ ਯੰਗ ਲਟੀਨੋ ਤੇ ਏਸ਼ੀਅਨ ਅਮਰੀਕਨ ਵੋਟਰਸ ਦੇ ਵਿੱਚ ਜਿਹੜੀ ਆ ਉਹ ਘਟ ਰਹੀ ਹੈਗੀ ਆ ਵਾਈਟ ਤੇ ਬਲੈਕ ਵੋਟਰਸ ਦੇ ਮੁਕਾਬਲੇ। ਜੀ, ਬਜ਼ੁਰਗਾਂ ਨੂੰ ਆਪਣੇ ਉੱਥੇ ਵੀ ਨਹੀਂ ਨਾ ਬੜਾ ਪਸੰਦ ਕਰਦੇ, ਸੋ ਇੱਥੇ ਵੀ ਬਜ਼ੁਰਗਾਂ ਤੋਂ ਲੋਕ ਜਿਹੜੇ ਆ ਕਿਤੇ ਨਾ ਕਿਤੇ ਹੱਥ ਛਡਾਉਣ ਨੂੰ ਫਿਰਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 1600 ਜਾਣਿਆਂ ਦੇ ਇੰਪਲੋਈਜ਼ ਨੇ ਗਾਹ ਪਾਤਾ ਗਵਰਨਰ ਨਿਊਸਮ ਨੂੰ, ਜਿਹੜੇ ਆ ਉਹਨਾਂ ਦੇ ਨਾਲ ਸਮਝੌਤਾ ਕਰਨਾ ਪੈ ਗਿਆ। ਇੱਥੇ ਆਪਾਂ ਹਜ਼ਾਰਾਂ ਬਿਜ਼ਨੈਸਿਸ ਦੀ ਗੱਲ ਕਰਦੇ ਹਾਂ 553 ਦੇ ਅੰਡਰ, ਉਹਨੂੰ ਲੈ ਕੇ ਕਈ ਤਰੀਕੇ ਦੀਆਂ ਲੱਤਾਂ ਇੱਕ ਦੂਜੇ ਦੀਆਂ ਖਿੱਚਣ ਵਾਲਾ ਕੰਮ ਵੀ ਜਿਹੜਾ ਉਹ ਬਣ ਗਿਆ ਸੀ। ਕੈਲੀਫੋਰਨੀਆ ਦੀ ਇਹ ਜਿਹੜੀ ਖਬਰ ਆ ਸਾਰਿਆਂ ਦੇ ਲਈ ਅਹਿਮ ਆ, ਇਸ ਲਈ ਵੀ ਸਿੱਖਣ ਨੂੰ ਆ, ਮਿਲਣਾ ਤੇ ਇਹਦੇ ਵਿੱਚੋਂ ਕੀ ਆ, ਸਿੱਖਣਾ ਕੀ, ਉਹ ਆਪੋ ਆਪਣੀ ਮਰਜ਼ੀ ਆ। ਕੈਲੀਫੋਰਨੀਆ ਦੇ ਪ੍ਰਿਜ਼ਨ ਦੇ ਜਿਹੜੇ ਸਾਈਕੈਟਰਿਸਟ ਆ, ਉਹਨਾਂ ਨੂੰ ਹੁਣ $42,000 ਦਾ ਬੋਨਸ ਮਿਲ ਸਕਦਾ ਆ, ਕਿਉਂਕਿ ਉਹਨਾਂ ਨੇ ਕੰਟਰੈਕਟ ਨੈਗੋਸ਼ੀਏਟ ਕੀਤਾ ਗਵਰਨਰ ਨਿਊਸਮ ਦੇ ਨਾਲ। ਜਿਹੜੀ ਆ ਸੂਬੇ ਦੀ ਡੈਡਲਾਈਨ ਆ ਰਹੀ ਸੀਗੀ ਇਸ ਡੀਲ ਬਣਾਉਣ ਦੇ ਲਈ ਪਬਲਿਕ ਇੰਪਲੋਈਜ਼ ਦੇ ਨਾਲ। 1600 ਜਾਣਿਆਂ ਦੀ ਇੰਪਲੋਈਜ਼ ਨੂੰ ਰਿਪਰੈਜ਼ੈਂਟ ਕਰਦੀ ਅਮਰੀਕਨ ਫਿਜ਼ੀਸ਼ੀਅਨ ਡੈਂਟਿਸਟ ਬਾਰਗੇਨਿੰਗ ਯੂਨਿਟ 16, ਉਹਨਾਂ ਨੇ ਇਹ ਐਗਰੀਮੈਂਟ ਜਿਹੜਾ ਆ ਉਹ ਬਣਾ ਲਿਆ। ਕਹਿੰਦੇ ਵੀ ਨਹੀਂ ਤਾਂ ਅਸੀਂ ਸਟ੍ਰਾਈਕ ਤੇ ਚੱਲੇ ਸੀਗੇ, ਜਿਹੜੀ ਮੈਂਬਰਸ਼ਿਪ ਨੇ ਆਲਰੇਡੀ ਆਥੋਰਾਈਜ਼ ਕਰ ਦਿੱਤੀ ਸੀ। ਇਹਦੇ ਤਹਿਤ $234 ਮਿਲੀਅਨ ਇਹਨਾਂ ਨੂੰ ਅਗਲੇ 3 ਸਾਲਾਂ ਦੇ ਵਿੱਚ ਮਿਲਣਾ ਆ। ਪਿਛਲੇ ਹਫ਼ਤੇ ਗਵਰਨਰ ਨਿਊਸਮ ਦੀ ਐਡਮਿਨਿਸਟ੍ਰੇਸ਼ਨ ਨੇ ਇੱਕ ਕੰਟਰੈਕਟ ਰਿਲੀਜ਼ ਕੀਤਾ ਸੀ, ਜਿਹੜੇ ਯੂਨੀਅਨ ਰਿਪਰੈਜ਼ੈਂਟ ਕਰਦੀ ਹੈ 26,000 ਸਟੇਟ ਦੇ ਕਰੈਕਸ਼ਨਲ ਆਫਿਸਰ, ਉਹਨਾਂ ਦੇ ਨਾਲ, ਜਿਹੜਾ ਕਿ ਇਹਨਾਂ 3 ਸਾਲਾਂ 'ਚ ਉਹਨਾਂ ਨੂੰ $1 ਬਿਲੀਅਨ ਮਿਲਣ ਜਾ ਰਿਹਾ ਆ। ਸੋ $42,000 ਦਾ ਬੋਨਸ ਇਹਨਾਂ ਨੂੰ ਮਿਲੇਗਾ। ਇਹ ਦੇਖੋ, ਉਹਨਾਂ ਨੇ ਇਕੱਠੇ ਹੋ ਕੇ ਜ਼ੋਰ ਪਾਇਆ ਤੇ ਆਪਣਾ ਕੰਮ ਜਿਹੜਾ ਉਹ ਕਰਾਇਆ। ਕੰਮ ਇੱਦਾਂ ਹੀ ਜਿਹੜੇ ਉਹ ਹੁੰਦੇ ਆ, ਬਹੁਤ ਜ਼ਿਆਦੇ ਜਿਹੜੇ ਲੋਕ ਆ ਤੁਹਾਨੂੰ ਅੱਗੇ ਪਿੱਛੇ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰਨਗੇ, ਪਰ ਤੁਸੀਂ ਵੀ ਜੇ ਇਕੱਠੇ ਹੋਵੋਗੇ, ਜਿੱਦਾਂ ਹੁਣ ਇਹਨਾਂ ਨੇ ਸਟ੍ਰਾਈਕ ਕਰਨ ਦਾ ਕੀਤਾ ਸੀਗਾ, ਹੁਣ ਸਮਾਲ ਬਿਜ਼ਨੈਸਿਸ ਤੋਂ ਬਗੈਰ ਤਾਂ ਕੋਈ ਵੀ ਮੁਲਕ, ਕੋਈ ਵੀ ਸੂਬਾ ਜਿਹੜਾ ਉਹ ਨਹੀਂ ਚੱਲ ਸਕਦਾ। ਸੋ ਸਾਰਿਆਂ ਨੂੰ ਇਕਸੁਰ ਜਿਹੜਾ ਇਸ ਦੇ ਵਿੱਚ ਹੋਣਾ ਪੈਣਾ ਹੈ, ਜੇ ਤੁਸੀਂ ਵੀ ਆਪਣੇ ਕੰਮ ਜਿਹੜੇ ਆ ਉਹ ਕਰਵਾਉਣਾ ਚਾਹੁੰਦੇ ਆ। ਆਪਾਂ ਜਿਹੜੇ ਉਹਨਾਂ ਯੂਨੀਅਨ ਵਰਕਰਸ ਦਾ ਵੀ ਖਬਰ ਕਰਦੇ ਰਹੇ ਵੀ ਕਿੱਦਾਂ 30 ਦਿਨ ਤੁਰ ਕੇ ਕੰਮ ਕਰਨ ਵਾਲੇ ਜਿਹੜੇ ਆ, ਖੇਤਾਂ 'ਚ ਕੰਮ ਕਰਨ ਵਾਲੇ, ਉਹਨਾਂ ਨੇ ਆਪਣੀ ਯੂਨੀਅਨ ਬਣਾਉਣ ਨੂੰ ਲੈ ਕੇ ਜਿਹੜਾ ਕਾਨੂੰਨ ਸੀਗਾ ਉਸ ਦੇ ਉੱਤੇ ਸਾਈਨ ਕਰਾਏ ਗਵਰਨਰ ਨਿਊਸਮ ਦੇ ਕੋਲੋਂ। ਤੇ ਤੁਸੀਂ ਜਿਹੜੇ ਰੈਲੀਜ਼ ਜਿਹੜੀਆਂ ਉਹ ਕਰ ਹਟੇ ਆ, ਅੱਗੇ ਹੁਣ ਜੋ ਵੀ ਹੋਣਗੇ ਉਹ ਬਾਅਦ ਦੇ ਵਿੱਚ ਜਿਹੜੇ ਉਹ ਦੱਸਣਗੇ। ਪਰ ਇਹ ਆ ਵੀ ਸਿੱਖਣਾ ਜ਼ਰੂਰ ਆਪਾਂ ਨੂੰ ਇਹ ਚਾਹੀਦਾ ਆ, ਚਾਹੇ ਥੋੜ੍ਹੇ ਹੋਵੋ ਚਾਹੇ ਜ਼ਿਆਦਾ ਹੋਵੋ, ਪਰ ਤੁਸੀਂ ਇਹਨਾਂ ਸਾਰਿਆਂ ਦੇ ਨਾਲੋਂ ਨੰਬਰਸ ਦੇ ਵਿੱਚ ਜ਼ਿਆਦਾ ਆ, ਪਰ ਫਿਰ ਵੀ ਤੁਹਾਡੇ ਕੰਮ ਨਹੀਂ ਹੋ ਪਾ ਰਹੇ। ਸੋ ਕਿਤੇ ਨਾ ਕਿਤੇ ਝਾਤਖੋਰੀ ਜਿਹੜੀ ਕਰਕੇ ਇਹ ਦ੍ਰਿੜਤਾ ਦੇ ਨਾਲ ਇਸ ਦੇ ਵਿੱਚ ਅੱਗੇ ਵਧਣ ਦੀ ਜਿਹੜੀ ਜ਼ਰੂਰਤ ਆ। ਮੈਨੂੰ ਲੱਗਦਾ ਕਾਊਬੋਇਜ਼ ਵਾਲਾ ਸਲੋਗਨ ਤੁਹਾਨੂੰ ਸਾਰਿਆਂ ਨੂੰ ਵੀ ਜਿਹੜਾ ਇਸ ਦੇ ਵਿੱਚ ਜ਼ਰੂਰ ਚਾਹੀਦਾ ਆ, ਕਾਰਪੇ ਓਮਨੀਆ ਸੀਜ਼ ਐਵਰੀਥਿੰਗ। ਦੇਖ ਲਓ ਕੀ ਕੁਝ ਤੁਸੀਂ ਹਾਸਲ ਇਸ ਦੇ ਨਾਲ ਕਰ ਸਕਦੇ ਆ। ਸੈਕਰਾਮੈਂਟੋ ਦੂਜਾ ਡਰਟੀਐਸਟ ਸਿਟੀ ਅਮਰੀਕਾ ਦੇ ਵਿੱਚ ਰੈਂਕ ਹੋਇਆ ਹੈਗਾ। ਕਹਿੰਦੇ ਵੀ ਐਲਏ ਤੋਂ ਵੀ ਇਹ ਪਹਿਲਾ ਨੰਬਰ ਲੈ ਗਿਆ, ਬੋਸਟਨ ਤੋਂ ਵੀ। ਸਟੇਟ ਕੈਪੀਟਲ ਕੈਲੀਫੋਰਨੀਆ ਦੀ, ਜਿਹਨੂੰ ਬਹੁਤ ਸਾਰੇ ਲੋਕ ਸਿਟੀ ਆਫ ਟਰੀਜ਼ ਜਾਂ ਫਾਰਮ ਟੂ ਫੋਰਕ ਕੈਪੀਟਲ ਕਰਕੇ ਜਾਣਦੇ ਆ, ਜੋ ਨਵੇਂ ਆਨਲਾਈਨ ਲਿਸਟ ਆਈ ਆ, ਸਰਵੇ ਆਏ ਆ, ਉਹਨਾਂ ਦੇ ਮੁਤਾਬਕ ਸੈਕਰਾਮੈਂਟੋ ਸੈਕੰਡ ਗੰਦਾ ਸ਼ਹਿਰ, ਡਰਟੀਐਸਟ ਸਿਟੀ ਇਨ ਅਮਰੀਕਾ ਆ, ਬਾਲਟੀਮੋਰ ਤੋਂ ਪਿੱਛੇ, ਜੋ ਨੰਬਰ 1 ਤੇ ਆ। ਸੈਕਰਾਮੈਂਟੋ ਦੀ ਰੈਂਕਿੰਗ ਲਾਸ ਐਂਜਲਸ, ਬੋਸਟਨ, ਡੈਲਸ ਤੋਂ ਹਾਇਰ ਹੈਗੀ ਆ। ਸੋ ਬਹੁਤ ਸਾਰੇ ਲੋਕ ਕਹਿੰਦੇ ਨਹੀਂ, ਸਾਨੂੰ ਲੱਗਦਾ ਨਹੀਂ ਵੀ ਇੰਨਾ ਡਰਟੀ ਆ, ਪਰ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ 311 ਕੰਪਲੇਨਸ ਆਉਂਦੀਆਂ ਸੈਨੀਟੇਸ਼ਨ ਨੂੰ ਲੈ ਕੇ। ਹੋਰ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਗਾਰਬੇਜ ਦੀ, ਵੇਸਟ ਦੀ, ਰੀਸਾਈਕਲਿੰਗ ਦੀ ਤੇ ਹੋਮਲੈਸਨੈਸ ਦੀ ਆ। ਸੈਕਰਾਮੈਂਟੋ ਦੇ ਵਿੱਚ ਹੋਮਲੈਸਨੈਸ ਦੀ ਪ੍ਰੋਬਲਮ ਸੈਨ ਫਰਾਂਸਿਸਕੋ ਤੋਂ ਬਾਅਦ ਜੇ ਦੇਖਿਆ ਜਾਵੇ, ਕਹਿੰਦੇ ਬਹੁਤ ਜ਼ਿਆਦਾ ਹੈਗੀ। ਜੀ ਬਿਲਕੁਲ। 34,000 ਕੰਪਲੇਂਟ ਕਹਿੰਦੇ ਆ ਸੈਕਰਾਮੈਂਟੋ ਦੇ ਕੇਸ ਦੇ ਵਿੱਚ ਆਈਆਂ ਸੀਗੀਆਂ, ਜਿਸ ਦੇ ਕਰਕੇ ਇਸ ਰੈਂਕਿੰਗ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆ ਗਿਆ। ਕਈ ਵਾਰੀ ਬੰਦਾ ਕਹਿੰਦਾ ਨਾ ਪਹਿਲੇ ਦੂਜੇ ਦੇ ਆਏ ਤਾਂ ਵਧੀਆ ਗੱਲ ਆ, ਪਰ ਇਹ ਵਾਲੀ ਜਿਹੜੀ ਲਿਸਟ ਦੇ ਵਿੱਚ ਦੂਜੇ ਨੰਬਰ ਤੇ ਆਉਣਾ ਕੋਈ ਚੰਗਾ ਸਬੱਬ ਨਹੀਂ ਰਿਹਾ। ਸਮਾਂ ਸਟਾਕ ਮਾਰਕੀਟ ਨੂੰ ਬੜਾ ਤਕੜਾ ਝਟਕਾ ਲੱਗਾ ਫਿਰ। ਜੀ ਬਿਲਕੁਲ। ਕੁਛ ਕੁ ਦਿਨ ਤੋਂ ਉਤਾਰ ਚੜਾਵ ਤੋਂ ਚਲੋ ਚੱਲਦੇ ਹੀ ਇਸ ਦੇ ਵਿੱਚ ਰਹਿੰਦੇ ਆ। ਅੱਜ ਡਾਓ ਜੋਨ 199 ਪੁਆਇੰਟ ਘਟਿਆ,
34,400 ਤੇ 43 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 31 ਪੁਆਇੰਟ ਦੀ ਗਿਰਾਵਟ ਤੋਂ ਬਾਅਦ ਉਹ 4465 ਤੇ ਬੰਦ ਹੋਇਆ। ਨੈਸਡੈਕ 148 ਪੁਆਇੰਟ ਘਟ ਕੇ 13,800 ਤੇ 72 ਤੇ ਬੰਦ ਹੋਇਆ। ਸੋਨੇ ਦਾ ਭਾਅ $1940 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $88 ਪ੍ਰਤੀ ਬੈਰਲ। 10 ਈਅਰ ਯੀਲਡ 4.29% ਤੇ ਇਸ ਟਾਈਮ ਕ੍ਰਿਪਟੋ ਕਰੰਸੀਜ਼ ਦੇ ਵਿੱਚ ਦੇਖਿਆ ਜਾਵੇ ਤਾਂ ਬਿਟਕੋਇਨ 25,747 ਤੇ ਇਥੀਰੀਅਮ $1633 ਦੇ ਬਰਾਬਰ ਚੱਲ ਰਿਹਾ ਹੈ। ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 21 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 307 ਰੁਪਏ ਤੇ 50 ਪੈਸੇ। ਤੇ ਜਾਂਦੇ ਜਾਂਦੇ ਦੱਸਦੀ ਜਾਈਏ SV 553 ਨੂੰ ਲੈ ਕੇ ਅੱਜ ਜਸਕਰਨ ਸਿੰਘ ਸੋਤਾ ਉਹਨਾਂ ਦੀ ਫੌਕਸ ਜੋ ਟੀਵੀ ਚੈਨਲ ਆ, ਨੈਸ਼ਨਲ ਲੈਵਲ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ ਤੇ ਉਹਨਾਂ ਦੀ ਇੰਟਰਵਿਊ ਹੋਈ। ਉਹਦੇ ਸੰਬੰਧ ਦੇ ਵਿੱਚ ਸੋ ਨੈਸ਼ਨਲ ਲੈਵਲ ਤੇ 553 SV ਬਿੱਲ ਦੀ ਜਿਹੜੀ ਆ ਕਾਫੀ ਭੰਡੀ ਪ੍ਰਚਾਰ ਉਹਦਾ ਹੋ ਰਿਹਾ ਹੈਗਾ ਆ ਕਿ ਕਿੱਦਾਂ ਉਹ ਸਮਾਲ ਬਿਜ਼ਨੈਸਸ ਨੂੰ, ਸਮਾਲ ਕਨਵੀਨੀਅੰਸ ਸਟੋਰ ਓਨਰਸ ਨੂੰ, ਸਟੋਰਾਂ ਵਾਲਿਆਂ ਨੂੰ, ਗੈਸ ਸਟੇਸ਼ਨਾਂ ਵਾਲਿਆਂ ਨੂੰ ਜੋ ਹਰਟ ਕਰੂਗਾ, ਆਊਟ ਆਫ ਸੋ ਬਿਜ਼ਨਸ ਕਰ ਸਕਦੇ ਆ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਅੱਜ ਇਹ ਵੀ ਬਿਆਨ ਜਾਰੀ ਕੀਤਾ ਵੀ ਬਹੁਤ ਹੀ ਥੋੜੇ ਸਮੇਂ 'ਚ ਆਪਾਂ ਅਨਾਉਂਸ ਕਰਾਂਗੇ ਜਿਹੜਾ ਨੈਕਸਟ ਵੱਡਾ ਪ੍ਰੋਟੈਸਟ ਆ, ਜਦੋਂ ਅਸੈਂਬਲੀ ਦੇ 80 ਦੇ 80 ਅਸੈਂਬਲੀ ਮੈਂਬਰਾਂ ਨੇ ਵੋਟ ਪਾਣੀ ਹੈਗੀ ਆ, ਉਸ ਤੋਂ ਪਹਿਲਾਂ ਇੱਕ ਵੱਡਾ ਪ੍ਰੋਟੈਸਟ ਕਿਹੜੇ ਸ਼ਹਿਰ ਦੇ ਵਿੱਚ ਤੇ ਕਿਹੜੇ ਸਮੇਂ ਤੇ ਕੀਤਾ ਜਾਊਗਾ, ਉਹ ਜ਼ਰੂਰ ਆਪਾਂ ਆਉਣ ਵਾਲੇ ਸਮੇਂ 'ਚ ਤੁਹਾਡੇ ਅੱਜ ਜਿੰਨੇ ਵੀ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਸਰੋਤੇ ਆ ਉਹਨਾਂ ਦੇ ਨਾਲ ਸਾਂਝਾ ਕਰਾਂਗੇ। ਜੀ, ਤੇ ਆਪਾਂ ਇੱਥੇ ਹੁਣ ਪ੍ਰੋਗਰਾਮ ਨੂੰ ਸਮੇਟਦੇ ਹਾਂ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਰਮਜੀਤ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਿਵਾਜ ਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।